ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਪ੍ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ ਵੀਰ। ਜਿਸ ਤੁਸੀਂ ਸਾਰੇ ਜਾਣਦੇ ਹੀ ਹੋ ਕਿ 31 ਅਕਤੂਬਰ 1984 ਨੂੰ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਨਵੰਬਰ 1 2 3 4 ਨੂੰ ਸਿੱਖਾਂ ਦਾ ਕਤਲੇਆਮ ਇੰਡੀਆ ਦੀ ਰਾਜਧਾਨੀ ਦਿੱਲੀ ਅਤੇ ਨਾਲ ਦੇ ਹੋਰ ਸ਼ਹਿਰਾਂ ਤੇ ਪਿੰਡਾਂ ਤੇ ਕਸਬਿਆਂ ਦੇ ਵਿੱਚ ਸ਼ੁਰੂ ਹੋ ਗਿਆ। ਇਸ ਕਤਲੇਆਮ ਦੇ ਵਿੱਚ ਸਿੱਖਾਂ ਨੂੰ ਚੁਣ ਕੇ ਮਾਰਿਆ ਜਾ ਰਿਹਾ ਸੀਗਾ, ਬੀਬੀਆਂ ਦਾ ਰੇਪ ਕੀਤਾ ਜਾ ਰਿਹਾ ਸੀ, ਕਤਲੇਆਮ ਹਰ ਪਾਸੇ ਹੋ ਰਿਹਾ ਸੀ। ਇਸ ਦੇ ਵਿੱਚ ਬਹੁਤ ਸਾਰੇ ਵਿਕਟਮਸ ਨੇ ਜਿਨ੍ਹਾਂ ਦੇ ਸ਼ਰੀਰਾਂ ਦੇ ਵਿੱਚ ਹਜੇ ਤੱਕ ਉਹ ਅੱਗ ਜਲ ਰਹੀ ਹੈ, ਜਿਨ੍ਹਾਂ ਨੂੰ ਹਜੇ ਤੱਕ ਇਨਸਾਫ ਨਹੀਂ ਮਿਲਿਆ। ਅੱਜ ਸਾਡੇ ਨਾਲ ਸਾਡੇ ਸਟੂਡੀਓ ਦੇ ਵਿੱਚ ਇੱਕ ਬਹੁਤ ਮਹਾਨ ਸ਼ਖਸੀਅਤ ਜਿਹਦਾ ਨਾਮ ਸਰਦਾਰ ਮੋਹਿੰਦਰ ਸਿੰਘ ਹੈ, ਜਿਹੜੇ ਕਿ ਉਸ ਵੇਲੇ ਸਿਰਫ 2 ਸਾਲ ਦੇ ਸਨ। ਉਹਨਾਂ ਦੇ 5 ਪਰਿਵਾਰ ਦੇ ਮੈਂਬਰ ਇਸ ਕਤਲੇਆਮ ਦੇ ਵਿੱਚ ਮਾਰੇ ਗਏ ਸਨ। ਉਹ ਸਾਡੇ ਇਸ ਵੇਲੇ ਸਟੂਡੀਓ ਦੇ ਵਿੱਚ ਸ਼ਾਮਿਲ ਹਨ, ਜਿਹੜੇ ਕਿ ਇਸ ਵੇਲੇ ਕੈਲੀਫੋਰਨੀਆ ਤੋਂ ਸਾਡੇ ਲਈ ਆਏ ਹਨ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਅਸੀਂ ਇਹ ਪੂਰਾ ਹਫਤਾ ਔਰ ਪਿਛਲਾ ਹਫਤਾ ਨਵੰਬਰ 84 ਦਾ ਜਿਹੜਾ ਸਿੱਖ ਕਤਲੇਆਮ ਸੀ ਉਸ ਨੂੰ ਡੈਡੀਕੇਟ ਕੀਤਾ ਸੀਗਾ, ਐਂਡ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਅਸੀਂ ਇਸ ਚੀਜ਼ ਨੂੰ ਹੀ ਡੈਡੀਕੇਟ ਕਰਾਂਗੇ। ਵੀਰ ਜੀ, ਜਿਸ ਤਰ੍ਹਾਂ ਤੁਸੀਂ ਇਸ ਕਤਲੇਆਮ ਦੇ ਵਿੱਚ ਇੱਕ ਵਿਕਟਮ ਸੀਗੇ, ਈਵਨ ਦੋ ਯੂ ਵਰ ਓਨਲੀ 2 years old ਐਟ ਦੈਟ ਟਾਈਮ, ਪਰ ਤੁਹਾਡੇ ਪਰਿਵਾਰ ਦੇ 5 ਜੀ ਮਾਰੇ ਗਏ ਸੀਗੇ। ਅਸੀਂ ਚਾਹਾਂਗੇ ਕਿ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਨਵੰਬਰ 1 2 3 ਸੀਗਾ, ਇਹਨਾਂ ਦੇ ਵਿੱਚ ਜਿਹੜੇ ਤੁਹਾਡੇ 5 ਜੀ ਮਾਰੇ ਗਏ ਸੀ, ਇਹਨਾਂ ਦੇ ਬਾਰੇ ਪੂਰੀ ਡਿਟੇਲ ਦੇ ਨਾਲ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ। ਪਹਿਲਾਂ ਤਾਂ ਮੈਂ ਟੀਵੀ 84 ਦੇ ਸਾਰੇ ਵੀਵਰਸ ਨੂੰ ਗੁਰੂ ਪਿਆਰੀ ਫਤਿਹ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ 1984 2 ਸਾਲ ਦਾ ਸੀਗਾ ਭੈਣ ਜੀ ਤੇ ਜਿਹੜਾ ਮੇਰਾ ਪਰਿਵਾਰ ਸੀਗਾ, ਛੋਟਾ ਪਰਿਵਾਰ ਸੀਗਾ, ਬਹੁਤ ਹੈਪੀ ਪਰਿਵਾਰ ਸੀ। ਅਸੀਂ ਤਲੋਕਪੁਰੀ ਇਲਾਕੇ 'ਚ ਰਹਿੰਦੇ ਸੀਗੇ, ਜੋ ਦਿੱਲੀ 32 ਤਲੋਕਪੁਰੀ ਇਲਾਕੇ ਦਿੱਲੀ ਵਿੱਚ ਸੀਗਾ। ਹਾਂਜੀ। ਜਦ 31 ਅਕਤੂਬਰ ਨੂੰ ਇੰਦਰਾ ਗਾਂਧੀ ਨੂੰ ਉਹਦੀ ਸਜ਼ਾ ਮਿਲੀ, ਸਿੰਘਾਂ ਨੇ ਉਹਦੀ ਸਜ਼ਾ ਉਹਨੂੰ ਦਿੱਤੀ, ਜਿਹੜਾ ਉਹਨੇ ਗਲਤ ਕੰਮ ਕੀਤਾ ਸੀਗਾ ਸਿੱਖਾਂ ਦੇ ਨਾਲ ਜੀ। ਉਹਦੀ ਜਦ ਸਜ਼ਾ ਦਿੱਤੀ ਸਿੰਘਾਂ ਨੇ, ਤੇ 31 ਅਕਤੂਬਰ ਨੂੰ ਰਾਤ ਨੂੰ ਜਦ ਸਿੱਖਾਂ ਦੇ ਉੱਤੇ ਕਾਂਗਰਸ ਦੇ ਹਿੰਦੁਸਤਾਨ ਦੀ ਸਰਕਾਰ ਲਾ ਲਓ, ਭਾਵੇਂ ਸਾਰੀ ਸਰਕਾਰਾਂ ਹੀ ਇਕੱਠੀਆਂ ਹੋ ਕੇ ਸਿੱਖਾਂ ਦੇ ਉੱਤੇ ਅਟੈਕ ਕਰਦੀਆਂ ਪਈਆਂ ਸੀਗੀਆਂ। ਸਾਡੇ ਇਲਾਕੇ ਵਿੱਚ ਜਿਹੜਾ ਸਾਡਾ ਇਲਾਕੇ ਦਾ ਕਾਂਗਰਸੀ ਲੀਡਰ ਸੀਗਾ HKL ਭਗਤ, ਹਾਂਜੀ, ਤੇ ਉਹਦੇ ਨਾਲ ਜਿਹੜੇ ਲੋਕਲ ਲੀਡਰ ਸੀਗੇ ਕਾਂਗਰਸੀ ਵਰਕਰ, ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਹਾਂ ਲਾਈਕ ਡਾਕਟਰ ਅਸ਼ੋਕ, ਹਾਂਜੀ, ਕਿਸ਼ੋਰੀ ਲਾਲ, ਮੁਹੰਮਦ ਅਬਾਸ, ਇਹ ਸਾਰੇ ਲੋਕਲ ਵਰਕਰ ਸਾਡੇ ਇਲਾਕੇ ਦੇ ਸੀਗੇ ਜਿਹੜੇ ਕਾਂਗਰਸ ਲਈ ਵਰਕ ਕਰਦੇ ਸੀਗੇ। ਹਾਂਜੀ। ਤੇ ਇਹਨਾਂ ਨੇ 1 ਤਰੀਕ ਨੂੰ 1 ਨਵੰਬਰ ਨੂੰ ਸਵੇਰੇ HKL ਭਗਤ ਦੇ ਨਾਲ ਇੱਕ ਪੂਰਾ ਹਜੂਮ ਸੀਗਾ ਲੋਕਾਂ ਦਾ, ਭੀੜ, ਤੇ ਜਿਹਦੀ ਅਗਵਾਈ ਲੋਕਲ ਵਰਕਰ ਇਹ ਕਰ ਰਹੇ ਸੀਗੇ, ਕਿਸ਼ੋਰੀ ਲਾਲ, ਡਾਕਟਰ ਅਸ਼ੋਕ ਤੇ ਮੁਹੰਮਦ ਅਬਾਸ। ਜਿਹੜਾ ਕਿਸ਼ੋਰੀ ਲਾਲ ਸੀਗਾ, ਇਹ ਸਾਡੇ ਇਲਾਕੇ ਵਿੱਚ ਵਿਚਰ ਦਾ ਕੰਮ ਕਰਦਾ ਸੀਗਾ, ਕਸਾਈਵਾੜੇ ਦਾ ਜਿਹਨੂੰ ਆਪਾਂ ਕਹਿੰਦੇ ਆ। ਹਾਂਜੀ। ਇਹ ਕਸਾਈਵਾੜੇ ਦਾ ਕੰਮ ਕਰਦਾ ਸੀਗਾ। ਤੇ ਜਿਹੜਾ ਡਾਕਟਰ ਅਸ਼ੋਕ ਸੀਗਾ, ਉਹ ਸੀਗਾ ਲੋਕਲ ਡਾਕਟਰ, ਜਿੱਦਾਂ ਆਪਣੇ ਇੰਡੀਆ 'ਚ ਹੁੰਦੇ, ਤੁਸੀਂ ਵੇਖੇ ਹੋਣੇ ਲੋਕਲ ਡਾਕਟਰ ਹੁੰਦੇ ਨੇ। ਇਹ 2 ਬੰਦਿਆਂ ਨੇ ਮੇਰੇ ਘਰ ਤੇ ਘੱਟ ਤੋਂ ਘੱਟ 100 ਕੇ ਬੰਦਿਆਂ ਦੀ ਭੀੜ ਲੈ ਕੇ ਆਏ ਹੋਣੇ ਨੇ ਜੀ। ਇਹਨਾਂ ਨੇ ਮੇਰੇ ਘਰ ਤੇ ਅਟੈਕ ਕੀਤਾ। ਸਭ ਤੋਂ ਪਹਿਲਾਂ ਸਾਡੇ ਘਰ ਤੇ ਮੇਰੇ ਪਿਤਾ ਜੀ ਉਸ ਵੇਲੇ ਘਰੇ ਸਨ, ਤੇ ਮੇਰੇ 2 ਚਾਚਾ ਜੀ, ਹਾਂਜੀ, ਉਹ 2-3 ਜੀ ਘਰ ਸਨ, ਹਾਂਜੀ, ਤੇ ਮੇਰੇ ਦਾਦੀ ਜੀ ਵੀ ਉਸੇ ਵੇਲੇ ਘਰੇ ਹੀ ਸਨ। ਹਾਂਜੀ। ਇਹਨਾਂ ਬੰਦਿਆਂ ਨੇ ਮੇਰੇ ਪਿਤਾ ਜੀ ਨੂੰ ਤੇ ਮੇਰੇ 2 ਚਾਚਾ ਜੀ ਨੂੰ ਵਾਲਾਂ ਤੋਂ ਘਸੀੜਦੇ ਹੋਏ ਬਾਹਰ ਲਿਆਏ ਜੀ। ਤੇ ਜਿਹੜੇ ਉੱਥੇ ਨਾਰੇ ਲਾ ਰਹੇ ਸੀਗੇ ਵੀ ਤੁਸੀਂ ਜਿਹੜੀ ਇੰਦਰਾ ਮਾਰੀ ਹੈ ਸਾਡੀ ਮਾਂ, ਇਹਦੇ ਬਦਲਾ ਅਸੀਂ ਲੈ ਕੇ ਰਾਂਗੇ ਤੁਹਾਡੇ ਕੋਲੋਂ। ਹਾਂਜੀ। ਸਭ ਤੋਂ ਪਹਿਲਾਂ ਜਿਹੜਾ ਡਾਕਟਰ ਅਸ਼ੋਕ ਸੀਗਾ, ਹਾਂਜੀ, ਇਹਨੇ ਮੇਰੇ ਪਿਓ ਦੀਆਂ ਅੱਖਾਂ ਕੱਢੀਆਂ, ਤੇ ਭੀੜ ਨੇ ਜਿੱਦਾਂ ਉਹਨੂੰ ਫੜਿਆ ਹੋਇਆ ਸੀ, ਜਿੱਦਾਂ ਜਾਨਵਰ ਨੂੰ ਨਹੀਂ ਵੜਦੇ, ਜਿੱਦਾਂ ਇਹ ਕਸਾਈਵਾੜੇ ਦਾ ਕੰਮ ਕਰਦੇ ਨੇ, ਉਹਦਾ ਭੀੜ ਨੇ ਫੜਿਆ ਹੋਇਆ ਸੀਗਾ ਮੇਰੇ ਪਿਤਾ ਜੀ ਨੂੰ। ਮੇਰੀ ਦਾਦੀ ਜੀ ਦੇ ਅੱਖਾਂ ਦੇ ਸਾਹਮਣੇ ਦੀ ਇਹ ਵਾਰਦਾਤ ਹੈਗੀ ਪੂਰੀ। ਉਹਨਾਂ ਨੇ ਉਹਦੇ ਵਿਟਨੈਸ ਨੇ ਪੂਰੇ, ਉਹਨਾਂ ਨੇ ਗਵਾਹੀ ਦਿੱਤੀ ਇਸ ਚੀਜ਼ ਦੀ ਕਿ ਇਸ ਬੰਦੇ ਨੇ ਮੇਰੇ ਪੁੱਤ ਨੂੰ, ਮੇਰੇ ਪਿਤਾ ਜੀ ਨੂੰ, ਮੇਰੀ ਦਾਦੀ ਜੀ ਦੀ ਜਿਹੜੀ ਵਰਡਿੰਗ ਸੀਗੀ ਵੀ ਮੇਰੇ ਪੁੱਤ ਨੂੰ ਏਦਾਂ ਵੱਢਿਆ ਸੀ ਜਿੱਦਾਂ ਕੋਈ ਇਹ ਆਪਣੀ ਦੁਕਾਨ 'ਚ ਸੂਅਰ ਵੱਢਦਾ ਹੁੰਦਾ ਹੈ। ਹਾਂਜੀ। ਇਹਨੇ ਸਭ ਤੋਂ ਪਹਿਲਾਂ ਮੇਰੇ ਪੁੱਤ ਦੀ ਲੱਤ ਵੱਢੀ, ਹਾਂਜੀ, ਟੋਟੇ ਕਰਕੇ, ਜਿੱਦਾਂ ਆਪਾਂ ਅਰਦਾਸ ਕਰਦੇ ਆ ਰੋਜ਼ ਗੁਰੂ ਮਹਾਰਾਜ ਅੱਗੇ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਬੰਦ ਕਟਾਏ, ਹਾਂਜੀ, ਉਸ ਤਰੀਕੇ ਨਾਲ ਇਸ ਪਾਪੀ ਜ਼ਾਲਮ ਆਦਮੀ ਨੇ ਛੋਟੇ ਟੋਟੇ ਕਰਕੇ ਮੇਰੇ ਪਿਤਾ ਜੀ ਦੇ ਪਹਿਲੇ ਕੱਟਿਆ, ਲੱਤਾਂ ਕੱਟੀਆਂ, ਫਿਰ ਬਾਹਾਂ ਕੱਟੀਆਂ, ਤੇ ਏਦਾਂ ਕਰਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਏਦਾਂ ਹੀ ਮੇਰੇ ਚਾਚਾ ਜੀ ਸੀਗੇ, ਉਹਨਾਂ ਨੂੰ ਵੀ ਉਹਨਾਂ ਦੀਆਂ ਡਾਕਟਰ ਲੰਬੂ ਨੇ ਅੱਖਾਂ ਕੱਢੀਆਂ ਜੀ, ਤੇ ਉਹਨਾਂ ਨੂੰ ਵੀ ਛੋਟੇ ਟੋਟੇ ਕਰਕੇ, ਜਿਹੜਾ ਕਿਸ਼ੋਰੀ ਲਾਲ ਕਿਸ਼ੋਰੀ ਸੀਗਾ ਜੀ, ਉਸਨੇ ਟੋਟੇ ਕਰਕੇ ਉਹਨਾਂ ਨੂੰ ਕੋ ਕੇ, ਜਿੱਦਾਂ ਉਹ ਹੁੰਦਾ ਨਹੀਂ ਵੀ ਜਿੱਦਾਂ ਤਰਫਾ ਕੇ ਮਾਰਨਾ ਕਿਸੇ ਬੰਦੇ ਨੂੰ, ਇੱਕ ਤੁਸੀਂ ਬਦਲਾ ਲੈ ਰਹੇ ਹੋ, ਚਲੋ ਸਿੱਖਾਂ ਵਾਲਾ ਅਸੀਂ ਮੰਨਦੇ ਹਾਂ ਵੀ ਤੁਸੀਂ ਅਟੈਕ ਕਰ ਰਹੇ ਹੋ, ਮਾਰ ਰਹੇ ਹੋ ਜੀ, ਉਹ ਤੇ ਚਲੋ ਅੱਡ ਗੱਲ ਹੋ ਗਈ ਵੀ ਤੁਸੀਂ ਮਾਰ ਰਹੇ ਹੋ, ਪਰ ਕਿਸੇ ਨੂੰ ਕੋ ਕੇ ਜਿੱਦਾਂ ਮਾਰ ਰਹੇ ਹੋ ਤੁਸੀਂ, ਵੀ ਇਹ ਇਨਸਾਨੀਅਤ ਸੀ ਜਾਂ ਹਵਾਨੀਅਤ ਉਹਨਾਂ ਦੇ ਕਿਹੜੀ ਸਵਾਰ ਹੋਈ ਸੀ, ਜਾਂ ਉਹਦੇ ਪਿੱਛੇ ਕਿਹੜੀਆਂ
ਪਾਵਰਸ ਉਹਨਾਂ ਦੇ ਪਿੱਛੇ ਕੰਮ ਕਰ ਰਹੀ ਸੀਗੀਆਂ ਜੀ ਉਦੋਂ ਲੋਕਾਂ ਨੂੰ ਸਿੱਖਾਂ ਨੂੰ ਸਮਝ ਨਹੀਂ ਆ ਰਹੀ ਸੀਗੀਆਂ ਜਿਸ ਤਰੀਕੇ ਨਾਲ ਉਹ ਲੋਕਾਂ ਨੂੰ ਟਾਇਰਾਂ ਪਾਪ ਕੇ ਗਲੇ 'ਚ ਤੇ ਕੈਰੋਸੀਨ ਦੀਆਂ ਕੀ ਕਹਿੰਦੇ ਨੇ ਮਿੱਟੀ ਦਾ ਤੇਲ ਜਿਹਨੂੰ ਆਪਾਂ ਕਹਿੰਦੇ ਆ ਉਹ ਤੇ ਅੱਗ ਲਾ ਦੇਣੀ ਤੇ ਦੇ ਹੈਡ ਲਾਈਕ ਅ ਪਾਊਡਰਸ ਜਿਹੜਾ ਮਿਲਟਰੀ ਦੇ ਯੂਜ਼ 'ਚ ਹੁੰਦਾ ਉਹ ਪਾਊਡਰ ਸੁੱਟਣਾ ਹਾਂਜੀ ਤੇ ਉਹ ਪਾਊਡਰ ਐਡਾ ਡੇਂਜਰਸ ਹੁੰਦਾ ਸੀ ਵੀ ਯੂ ਨੋਟ ਇਵਨ ਨੀਡ ਅ ਲਾਈਕ ਅ ਮੈਚ ਟੂ ਬਰਨ ਇਟ ਆਪਣੇ ਆਪ ਹੀ ਉਹਨੂੰ ਅੱਗ ਲੱਗ ਜਾਂਦੀ ਸੀ ਬੰਦੇ ਨੂੰ ਤੇ ਜਿਹੜੇ ਛੋਟੇ ਛੋਟੇ ਬੱਚੇ ਸੀਗੇ ਮੇਰੇ ਵਰਗੇ ਪਤਾ ਨਹੀਂ ਕਿਤਨੇ ਯਤੀਮ ਕਿਤੇ ਹੋਣੇ ਉਹਨਾਂ ਲੋਕਾਂ ਨੇ ਉਹਦਾ ਕੋਈ ਅੰਤ ਨਹੀਂ ਸਾਡੀਆਂ ਮਾਵਾਂ ਭੈਣਾਂ ਉਹਨਾਂ ਦੇ ਨਾਲ ਉਹਨਾਂ ਨੇ ਰੇਪ ਕਰਨੇ ਸ਼ੁਰੂ ਕੀਤੇ ਜਿੱਦਾਂ ਤੁਸੀਂ ਮਾਨੂਸੀ ਕਿਤਾਬ ਪੜ੍ਹੀ ਹੋਣੀ ਆ ਜਾਂ ਸੰਗਤ ਚੋਂ ਕਿਸੇ ਨੇ ਪੜ੍ਹੀ ਹੋਵੇ ਕਦੇ ਮਾਨੂਸੀ ਕਿਤਾਬ ਉਹਦੇ ਵਿੱਚ ਬੀਬੀ ਗੁਰਦੀਪ ਕੌਰ ਦਾ ਜ਼ਿਕਰ ਉਹਨਾਂ ਨੇ ਕੀਤਾ ਹੈ ਜਿਨ੍ਹਾਂ ਨੇ ਤੇ ਇੱਕ ਮਾਤਾ ਪ੍ਰਿਭੀ ਕੌਰ ਵੀ ਨੇ ਉਹਨਾਂ ਨੇ ਆਪਣੀ ਮੂੰਹ ਜ਼ਬਾਨੀ ਜਦੋਂ ਕੋਈ ਬੰਦਾ ਉਹ ਕਿਤਾਬ ਪੜ੍ਹੇ ਤੇ ਮਤਲਬ ਕਿ ਸੋਚਾਂ 'ਚ ਬੰਦਾ ਡੁੱਬ ਜਾਂਦਾ ਹੈ ਵੀ ਅਸੀਂ ਕਦੇ ਉਸ ਦੇਸ਼ ਦੀਆਂ ਬਹੂ ਬੇਟੀਆਂ ਗਜਨੀ ਦੇ ਵਿਚਾਰ ਵਿੱਚੋਂ ਬਚਾ ਕੇ ਲਿਆਂਦੇ ਸੀਗੇ ਜੀ ਉਹਨਾਂ ਦੀ ਇੱਜ਼ਤ ਉਹਨਾਂ ਦੇ ਘਰ ਵਾਪਸ ਸਹੀ ਸਲਾਮਤ ਰੱਖ ਕੇ ਆਂਦੇ ਸੀਗੇ ਜੀ ਜਾਂ ਤੇ ਉਸ ਗੱਲ ਦਾ ਇਹਨਾਂ ਨੇ ਬਦਲਾ ਸਾਡੇ ਕੋਲ ਲਿਆ ਵੀ ਇਹ ਸਾਡੀ ਬਹੂ ਬੇਟੀਆਂ ਕਿਉਂ ਬਚਾ ਕੇ ਲਿਆਂਦੇ ਸੀਗੇ ਹਾਂਜੀ ਪਤਾ ਨਹੀਂ ਕੀ ਉਹਨਾਂ ਨੇ ਸੋਚ ਕੇ ਵੀ ਚਲੋ ਕਿਸੇ ਨੇ ਜੇ ਕੀਤਾ ਹੈ ਤੁਹਾਡੇ ਇੰਦਰਾ ਨੂੰ ਮਾਰਿਆ ਜੀ ਵੀ ਇੰਦਰਾ ਨੂੰ ਉਹਦੀ ਗਲਤੀ ਕਰਕੇ ਮਾਰਿਆ ਗਿਆ ਕਿਸੇ ਨੂੰ ਸ਼ੌਕ ਤਾਂ ਨਹੀਂ ਸੀ ਵੀ ਉਹਨੂੰ ਮਾਰ ਲਈ ਹਾਂਜੀ ਐਦਾਂ ਤਾਂ ਗਾਂਧੀ ਮਾਰਿਆ ਸੀਗਾ ਲੋਕਾਂ ਨੇ ਹਿੰਦੂਆਂ ਨੇ ਮਾਰਿਆ ਸੀ ਉਹਨਾਂ ਦੇ ਰਾਜੀਵ ਗਾਂਧੀ ਮਾਰਿਆ ਸੀਗਾ ਉਦੋਂ ਨਹੀਂ ਕੋਈ ਐਜਾ ਹੈਪਨ ਹੋਇਆ ਕੋਈ ਅਟੈਕ ਨਹੀਂ ਹੋਇਆ ਲੋਕਾਂ ਤੇ ਜੀ ਬਿਕੋਜ਼ ਦੇ ਵਰ ਉਹ ਆਪਣੀ ਮੈਜੋਰਟੀ ਸੀਗੇ ਹਾਂਜੀ ਮੈਨੂੰ ਕਈ ਵਾਰੀ ਸੋਚਿਆ ਕਿ ਮੈਂ ਸੋਚਦਾ ਹੁੰਦਾ ਕਿ ਵੀ ਇਹ ਸਿੱਖਾਂ ਨੂੰ ਮਾਰਨਾ ਮਤਲਬ ਕਿ ਇੰਦਰਾ ਦੇ ਪਿੱਛੇ ਮਾਰਿਆ ਗਿਆ ਸੀ ਜਾਂ ਫਿਰ ਕੋਈ ਵਜ੍ਹਾ ਸੀਗੀ ਸੋਚੀ ਸਮਝੀ ਸਾਜ਼ਿਸ਼ ਲੱਗਦੀ ਸੀਗੀ ਵੀ ਸੋਚੀ ਜਿੱਦਾਂ ਅੱਜ ਅਸੀਂ ਵੀ ਜਿੱਦਾਂ ਛੋਟੇ ਸੀਗੇ ਦੰਗੇ ਹੀ ਕਹਿੰਦੇ ਸੀ ਵੀ 1984 ਦੰਗੇ ਹੋਏ ਜਿੱਦਾਂ ਜਿੱਦਾਂ ਵੱਡੇ ਹੋਏ ਇੱਥੇ ਸਿੰਘਾਂ ਨਾਲ ਵਿਚਰੇ ਲੋਕਾਂ ਨਾਲ ਸਿਆਣੇ ਬੰਦਿਆਂ ਦੀ ਕੀ ਕਹਿੰਦੇ ਨੇ ਆਪਣੀ ਉਹਨਾਂ ਨਾਲ ਵਿਚਰ ਕੇ ਉਹਨਾਂ ਤੋਂ ਗਿਆਨ ਲਿਆ ਵੀ ਇਹ ਜਿਹੜਾ ਦੰਗੇ ਨਹੀਂ ਸੀਗੇ ਇਹ ਜੈਨੋਸਾਈਡ ਹੋਇਆ ਸੀਗਾ ਤੇ ਜੈਨੋਸਾਈਡ ਕਰਨ ਲਈ ਇਹਨਾਂ ਨੂੰ ਇੱਕ ਬਹਾਨਾ ਚਾਹੀਦਾ ਸੀਗਾ ਇੰਦਰਾ ਦਾ ਹਾਂਜੀ ਐਕਚੁਅਲੀ ਇਹਨਾਂ ਨੂੰ ਇੰਦਰਾ ਦੀ ਮੌਤ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਇਹ ਸਿੱਖਾਂ ਨੂੰ ਹੀ ਜੜੋਂ ਖਤਮ ਕਰਨਾ ਚਾਹੁੰਦੇ ਸੀਗੇ ਜੀ ਜੇ ਇਹਨਾਂ ਨੂੰ ਇੰਦਰਾ ਦੀ ਮੌਤ ਦਾ ਐਡਾ ਹੀ ਦੁੱਖ ਹੁੰਦਾ ਆਪਣੇ ਲੀਡਰ ਦਾ ਹਾਂਜੀ ਵਾਈ ਡੋਨਟ ਦੇ ਦੈਨ ਟੇਕ ਐਕਸ਼ਨ ਵੈਨ ਗਾਂਧੀ ਵਾਸ ਕਿਲਡ ਜਾਂ ਫਿਰ ਰਾਜੀਵ ਗਾਂਧੀ ਨੂੰ ਮਾਰਿਆ ਗਿਆ ਸੀਗਾ ਉਦੋਂ ਕਿਉਂ ਨਹੀਂ ਐਕਸ਼ਨ ਹੋਇਆ ਜੇ ਉਦੋਂ ਸਾਰਾ ਲਾ ਆਰਡਰ ਸੀਗਾ ਉਹੀ ਮਿਲਟਰੀ ਸੀ ਉਹੀ ਪੁਲਿਸ ਸੀ ਉਹੀ ਲੀਡਰ ਸੀਗੇ ਸਾਰੇ ਪਰ 84 ਵੇਲੇ ਜਦੋਂ ਸਿੱਖਾਂ ਤੇ ਗੱਲ ਹੁੰਦੀ ਆ ਉਦੋਂ ਨਾ ਤੇ ਮਿਲਟਰੀ ਉੱਥੇ ਉਸ ਦੇਸ਼ ਦੀ ਕੰਮ ਆਈ ਨਾ ਉਹਦਾ ਲਾ ਆਰਡਰ ਜਿਹੜੇ ਉਹ ਬਣਾ ਕੇ ਕਨਸਟੀਟਿਊਸ਼ਨ ਬਣਾ ਕੇ ਬੈਠੇ ਹੋਏ ਨੇ ਹਾਂਜੀ ਕੋਈ ਵੀ ਉਸ ਵੇਲੇ ਕੋਈ ਕੰਮ ਹੀ ਨਹੀਂ ਆਇਆ ਜੀ ਸਰੇਆਮ 3 ਦਿਨ ਲੋਕਾਂ ਨੂੰ ਉੱਥੇ ਜਿੰਦੇ ਸਾੜਿਆ ਗਿਆ ਪੈਰ ਪਾ ਕੇ ਲੋਕਾਂ ਨੂੰ ਸਾੜ ਕੇ ਮਾਵਾਂ ਭੈਣਾਂ ਸਾਡੀਆਂ ਇੱਜ਼ਤ ਲੁੱਟੀ ਗਈਆਂ ਉਸ ਵੇਲੇ ਜਿਹੜੇ ਛੋਟੇ ਛੋਟੇ ਬੱਚੀਆਂ ਸੀਗੀਆਂ ਉਹਨਾਂ ਦੇ ਰੇਪ ਕੀਤੇ ਗਏ ਅੱਜ ਤੱਕ ਕਈ ਘਰਾਂ ਦੀਆਂ ਸਾਡੀਆਂ ਮਾਵਾਂ ਭੈਣਾਂ ਲੱਭੀਆਂ ਨਹੀਂ ਵੀ ਉਹ ਕਿੱਥੇ ਗਈਆਂ ਵੇਅਰ ਦੇ ਡਿਸਅਪੀਅਰਸ ਕਿੱਥੇ ਰਹਿ ਰਹੀਆਂ ਨੇ ਕੀ ਹੈਗਾ ਜਿੱਦਾਂ ਵੀ ਉਹ ਦੁਬਾਰੇ ਉਹ ਸੈੱਟ ਨਹੀਂ ਹੋ ਪਾਈਆਂ ਪਰਿਵਾਰ ਉਹ ਦੁਬਾਰੇ ਉਹ ਨਾ ਤਾਂ ਉਹਨਾਂ ਨੂੰ ਜਸਟਿਸ ਮਿਲਿਆ ਜੀ ਨਾ ਉਹ ਕਿਸੇ ਪਾਸੇ ਲੱਗ ਪਾਏ ਜੀ ਉਹ ਅੱਜ ਤੱਕ 30 ਸਾਲ ਹੋ ਚੁੱਕੇ ਨੇ ਤੁਸੀਂ ਜਿੱਦਾਂ ਵੇਖਿਆ ਵੀ 30 ਸਾਲਾਂ ਦੇ ਵਿੱਚ ਕਮਿਸ਼ਨ ਤੇ ਕਮਿਸ਼ਨ ਜਸਟ ਮੇਕਿੰਗ ਲਾਈਕ ਅ ਫਨ ਸਟੋਰੀਜ਼ ਵੀ ਤੁਸੀਂ ਇਨਸਾਫ ਮੰਗੋ ਅਸੀਂ ਤੁਹਾਡੇ ਲਈ ਕਮਿਸ਼ਨ ਬਣਾ ਦਾਂਗੇ ਸਾਡਾ ਮਜ਼ਾਕ ਉਡਾਇਆ ਜਾ ਰਿਹਾ ਸਾਡਾ ਮਜ਼ਾਕ ਸਰੇਆਮ ਸਰਕਾਰ ਉਹਨਾਂ ਦੀ ਜੀ ਜੱਜ ਉਹਨਾਂ ਦੇ ਪੁਲਿਸ ਉਹਨਾਂ ਦੀ ਜੀ ਅਸੀਂ ਵਿਕਟਿਮ ਬੰਦੇ ਉੱਤੇ ਖੜਿਆ ਵੀ ਸਾਨੂੰ ਇਨਸਾਫ ਦੇ ਦਿਓ ਤੇ ਜੱਜ ਜਿਹੜਾ ਉੱਥੇ ਇੱਕ ਵਾਰੀ ਕੋਈ ਗਵਾਹੀ ਦੇ ਰਿਹਾ ਸੀਗਾ ਜੱਜ ਦੇ ਸਾਹਮਣੇ 84 ਦੀਆਂ ਹਾਂਜੀ ਕਿ ਵੀ ਮੈਂ ਇਹਨੂੰ ਆਪਣੇ ਅਮਿਤਾਭ ਬੱਚਨ ਨੂੰ ਵੀ ਵੇਖਿਆ ਸੀਗਾ ਹਾਂਜੀ ਤੇ ਆਪਣੇ ਕੀ ਕਹਿੰਦੇ ਨੇ ਟਾਈਟਲ ਵਗੈਰਾ ਉਹ ਸੀਗੇ HKL ਭਗਤ ਇਹਨਾਂ ਨੂੰ ਅਸੀਂ ਵੇਖਿਆ ਨਾ ਤੇ ਉਹ ਜੱਜ ਮੈਂ ਵਰਡ ਨਹੀਂ ਯੂਜ਼ ਕਰਨਾ ਚਾਹਦਾ ਹਾਊ ਹੀ ਅਬਿਊਸਿੰਗ ਟੂ ਦਾ ਵਿਕਟਿਮਸ ਟੂ ਸਕੇਅਰ them ਹਾਂਜੀ ਉਹ ਏਡੀ ਗੰਦੀ ਭਾਸ਼ਾ ਉਹਦਾ यूज करता ਸੀगा सालों कुत्तों तुमने इसको देखा है अपनी पब्लिसिटी के लिए या अपने कुछ फायदों के लिए इन मानयोग लीडरों का नाम ले रहे हो जी भी ਉਹ ਬੰਦਾ ਜਿਨੇ 30,000 40,000 ਸਿੱਖ ਮਾਰਿਆ ਹੋਵੇ ਜਿਨ੍ਹਾਂ ਨੇ 3 ਦਿਨਾਂ ਦੇ ਵਿੱਚ ਉਹ ਮਾਨਯੋਗ ਨੇ ਤੇ ਜਿਹੜੇ ਗਵਾਹੀਆਂ ਦੇ ਰਹੇ ਨੇ ਉਹ ਨਾਲ ਹੀ ਵਿਕਟਿਮਸ ਨਹੀਂ ਲਾਇਕ ਡਿਫਾਲਟਰ ਖੜਾ ਹੁੰਦਾ ਇੱਕ ਕਟਹਿਰੇ 'ਚ ਇਦਾਂ ਉਹ ਟ੍ਰੀਟ ਕਰਦੇ ਨੇ ਜੀ ਇਹ ਜੀਆਂ ਭੈਣ ਜੀ ਬਹੁਤ ਸਾਰੀਆਂ ਸਟੋਰੀਆਂ ਨੇ ਜਿਹੜੀਆਂ ਸਾਡੇ ਨਾਲ ਬੀਤੀਆਂ ਨੇ ਸਾਡੇ ਕਈ ਪਰਿਵਾਰਾਂ ਵਿੱਚ ਹਾਂਜੀ ਵੀ ਦੱਸ ਨਹੀਂ ਸਕਦਾ ਬੰਦਾ ਵੀ ਕੀ 84 ਵਿੱਚ ਵਾਪਰਿਆ ਹੈਗਾ ਸਿੱਖ ਕੌਮ ਨਾਲ ਹਾਂਜੀ ਬਿਲਕੁਲ ਤੇ ਵੀਰ ਜੀ ਜਿਸ ਤਰ੍ਹਾਂ ਅਸੀਂ ਜਿਹੜਾ ਇਹ ਨਵੰਬਰ 84 ਦੇ ਸਾਰੇ ਸ਼ੋਜ਼ ਡੈਡੀਕੇਟ ਕਰਦੇ ਆ ਤਾਂ ਮਤਲਬ ਇਹ ਨਹੀਂ ਹੁੰਦਾ ਕਿ ਸਾਨੂੰ ਇੰਡੀਆ ਦੀ ਗਵਰਨਮੈਂਟ ਕੋਲ ਇਨਸਾਫ ਚਾਹੀਦਾ ਬਿਕਾਜ਼ ਸਾਨੂੰ ਪਤਾ ਕਿ ਉਹਨਾਂ ਨੂੰ ਇਨਸਾਫ ਨਹੀਂ ਖੁਦ ਦੀ ਗਵਰਨਮੈਂਟ ਮਿਲੀ ਹੋਵੇ ਉਹਨਾਂ ਕੋਲ ਇਨਸਾਫ ਲੈਣ ਦਾ ਕੋਈ ਫਾਇਦਾ ਨਹੀਂ ਹੈ ਜੀ ਜਦ ਖੁਦ ਸਾਹਮਣੇ ਕਾਤਲ ਬੈਠਾ ਹੋਵੇ ਹਾਂਜੀ ਤੇ ਕਾਤਲ ਨੂੰ ਕਹੀਏ ਜਾਂ
ਐਗਜ਼ਾਮਪਲ ਐਦਾਂ ਹੀ ਲੈ ਲਈਏ ਵੀ ਆਪਾਂ ਕਦੇ ਕਿਸੇ ਚੋਰ ਨੂੰ ਕਹੀ ਕਿ ਭਾਈ ਤੇ ਚੋਰੀ ਕੀਤੀ ਹੈ, ਵਾਈ ਵੁੱਡ ਹੀ ਸੇ ਲਾਈਕ ਆਈ ਐਮ ਥੀਫ, ਮੈਂ Yeah. ਚੋਰ ਹਾਂ, ਮੈਂ ਕਿਉਂ, ਉਹ ਤਾਂ ਕਦੇ ਵੀ ਨਹੀਂ ਕਹੇਗਾ। ਜੀ ਸਰਕਾਰ ਉਹਨਾਂ ਦੀਆਂ, ਭਾਵੇਂ ਉਹ ਬੀਜੇਪੀ ਹੋਵੇ, ਜੀ ਭਾਵੇਂ ਉਹ ਕਾਂਗਰਸ ਹੋਵੇ, ਹਾਂਜੀ ਭਾਵੇਂ ਕੋਈ ਵੀ ਸਰਕਾਰ ਹੋਵੇ ਇੰਡੀਆ ਦੀ, ਹਾਂਜੀ ਉਹਨਾਂ ਦੀ ਰਲੀ ਮਿਲੀ ਸਰਕਾਰ ਸਾਰੀਆਂ ਸੀਗੀ। ਮਿਲੀਆਂ ਸੀਗੀਆਂ ਜੀ। ਬਿਕੋਜ਼ ਸਾਰੀ ਸਰਕਾਰਾਂ ਅਗੇਂਸਟ ਸਿੱਖ ਨੇ। ਹਾਂਜੀ ਲੜਾਈ ਜੇ ਇੱਕ ਵਰਡ ਚ ਆਪਾਂ ਕਹੀਏ ਸੱਚ ਦੀ ਲੜਾਈ ਆ। ਹਾਂਜੀ ਸਿੱਖ ਜਿਹੜਾ ਹੈਗਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਸੱਚ ਨੇ, ਹਾਂਜੀ ਤੇ ਉਹ ਕੂੜ ਪਾਸੇ ਖੜੇ ਹੋਏ ਲੋਕ ਨੇ। ਹਾਂਜੀ ਕੂੜ ਜਿਹੜਾ ਹੈਗਾ ਉਹ ਸੱਚ ਨੂੰ ਟਿਕਣ ਨਹੀਂ ਦੇਣਾ ਚਾਹੁੰਦਾ, ਹਾਂਜੀ। ਪਰ ਜਿਹੜਾ ਸੱਚ ਹੈਗਾ ਉਹ ਤੇ ਉੱਥੇ ਹੀ ਰਹਿਣਾ ਹੈ। ਕੂੜ ਨੇ ਆਪਣੇ ਆਪ ਹੀ ਤਬਾਹ ਹੋ ਜਾਣਾ ਇੱਕ ਦਿਨ। ਜੀ ਬਿਲਕੁਲ ਬਿਲਕੁਲ ਵੀਰ ਜੀ, ਅਮੀ ਲਾਈਕ ਸਾਡਾ ਤਾਂ ਇਹੀ ਮਕਸਦ ਰਹਿੰਦਾ ਕਿ ਜਿਹੜੇ ਸਾਡੀ ਆਉਣ ਵਾਲੀ ਜਨਰੇਸ਼ਨ ਆ ਜਾਂ ਫਿਰ ਸਾਡੀ ਅੱਜ ਦੀ ਜਨਰੇਸ਼ਨ ਆ, ਉਹਨਾਂ ਦੇ ਵਿੱਚ ਅਵੇਅਰਨੈਸ ਲੈ ਕੇ ਆ ਸਕੇ, ਉਹਨਾਂ ਨੂੰ ਪਤਾ ਲੱਗਦਾ ਰਹੇ ਕਿ ਟਾਈਮ ਟੂ ਟਾਈਮ ਆਪਣੇ ਬੱਚੇ ਨੂੰ ਸਮਝਾਉਂਦੇ ਰਹਿਣ ਕਿ ਸਾਡੇ ਨਾਲ ਇਹਨਾਂ ਨੇ ਕੀ ਕੀਤਾ ਸੀਗਾ। ਜਿਹੜੀ ਸਿੱਖ ਕੌਮ ਨੇ ਇਹਨਾਂ ਨੂੰ ਬਚਾਇਆ ਸੀ, ਉਸੇ ਸਿੱਖ ਕੌਮ ਦੀ ਧੀਆਂ ਭੈਣਾਂ ਨੂੰ ਉਹਨਾਂ ਨੇ ਸ਼ਰੇਆਮ ਦਿਨ ਦਿਹਾੜੇ ਕੱਢ ਕੱਢ ਕੇ ਉਹਨਾਂ ਦੇ ਨਾਲ ਰੇਪ ਕਰਦੇ ਪਏ ਸੀਗੇ। ਸਾਡੇ ਵੀਰਾਂ ਭਰਾਵਾਂ ਨੂੰ, ਛੋਟੇ ਛੋਟੇ ਬੱਚਿਆਂ ਨੂੰ ਜਲਾ ਰਹੇ ਸੀਗੇ, ਗੈਸ ਦੇ ਉੱਪਰ ਜਲਾਉਂਦੇ ਹੁੰਦੇ ਸੀ ਛੋਟੇ ਛੋਟੇ ਬੱਚਿਆਂ ਨੂੰ। ਬੀਬੀਆਂ ਦਾ ਸਾਹਮਣੇ ਉਹਦੇ ਹਸਬੈਂਡਸ ਰੇਪ ਕਰਦੇ ਹੁੰਦੇ ਸੀਗੇ। ਸੋ ਇਟ ਵਾਸ ਅ ਰੀਅਲੀ ਸ਼ਰਮਨਾਕ ਜਿਹੜਾ ਇਹਨਾਂ ਨੇ ਤਰੀਕਾ ਸੀਗਾ ਅਪਣਾਇਆ ਹੋਇਆ ਸੀਗਾ। ਜੇ ਤੁਸੀਂ ਗੱਲ ਕੀਤੀ ਕਿ ਤੁਹਾਡੇ ਪਿਤਾ ਜੀ ਤੇ ਤੁਹਾਡੇ ਦੋ ਜਿਹੜੇ ਚਾਚਾ ਜੀ ਸੀ, ਕਿਸ ਤਰ੍ਹਾਂ ਉਹਨਾਂ ਦੇ ਨਾਲ ਇਹਨਾਂ ਨੇ ਵਹਿਸ਼ੀਆਨਾ ਤਰੀਕੇ ਦੇ ਨਾਲ ਇੱਕ ਲਾਈਕ ਜਿੱਦਾਂ ਬੁੱਚਰ ਕਰਦੇ ਹੀ ਹੁੰਦੇ ਕਿ ਛੋਟੇ ਛੋਟੇ ਟੁਕੜਿਆਂ ਦੇ ਵਿੱਚ ਉਹਨਾਂ ਨੂੰ ਮਾਰਿਆ। ਇਹ ਏਡੇ ਵੈਲ ਪਲਾਨ ਕਰਕੇ ਬੰਦਿਆਂ ਨੂੰ, ਸਿੱਖਾਂ ਨੂੰ ਵੀ ਜਿੱਦਾਂ ਇਹ ਚਾਹੁੰਦੇ ਵੀ ਜਿਹੜੀ ਭੀੜ ਸੀਗੀ ਉਹਦਾ ਇੱਕ ਸੈਕਿੰਡ ਵੀ ਨਾ ਜਾਇਆ ਹੋਵੇ ਵੀ ਸਿੱਖਾਂ ਨੂੰ ਖਤਮ ਕਰਨ ਚ ਮਾਰਨ ਵਿੱਚ। ਜੀ ਉਹ ਉਹਨਾਂ ਨੇ ਐਡਾ ਵੈਲ ਪਲਾਨ ਕਰਕੇ ਕੰਮ ਕਰਦੇ ਸੀ ਵੀ ਪਹਿਲਾਂ ਗੁਰੂ ਘਰ ਤੇ ਜਾ ਕੇ ਅਟੈਕ ਕਰਨਾ ਉਹਨਾਂ ਨੇ। ਹਾਂਜੀ ਤੁਹਾਨੂੰ ਪਤਾ ਹੈ ਵੀ ਸਿੱਖ ਭਾਵੇਂ ਕਿਹੋ ਜਿਹਾ ਵੀ ਹੋਵੇ, ਹਾਂਜੀ ਭਾਵੇਂ ਉਹ ਕਿਸੇ ਵੀ ਪ੍ਰਕਾਰ ਦਾ ਸਿੱਖ ਹੋਵੇ, ਵੰਡ ਵਿੱਚ ਵੰਡੇ ਹੋਏ ਨੇ ਜਿੱਦਾਂ ਆਪਣੇ ਸਿੱਖ, ਭਾਵੇਂ ਕੋਈ ਵੀ ਸਿੱਖ ਹੋਵੇ, ਜਦ ਉਹਦੇ ਗੁਰੂ ਤੇ ਅਟੈਕ ਹੋਵੇ ਜੀ ਉਹ ਸਾਰੇ ਬਾਹਰ ਆ ਜਾਂਦੇ ਨੇ, ਭਾਵੇਂ ਕਿੱਧਰ ਵੀ ਕੋਈ ਵੀ ਗੱਲ ਹੋਵੇ। ਇਹਨਾਂ ਨੇ ਇਹ ਜੀ ਪਲੈਨਿੰਗ ਬਣਾਈ ਹੋਈ ਸੀ ਕਿ ਪਹਿਲਾਂ ਗੁਰੂ ਘਰ ਤੇ ਅਟੈਕ ਕਰਦੇ ਸੀਗੇ। ਜੀ ਗੁਰੂ ਘਰ ਤੇ ਜਦ ਅਟੈਕ ਕਰਨਾ ਤੇ ਆਲਰੇਡੀ ਸਿੱਖਾਂ ਦਾ ਬਾਹਰ ਆਣਾ, ਵੀ ਸਿੱਖਾਂ ਨੂੰ ਉਦੋਂ ਭੀੜ ਨੇ ਉਹਦੇ ਸਿੱਖਾਂ ਦੇ ਉੱਤੇ ਅਟੈਕ ਕਰਨਾ, ਵੀ ਉਹਨਾਂ ਦੇ ਵੀ ਚਲੋ ਇਨਸਾਨਾਂ ਨਾਲ ਲੜਾਈ ਹੈਗੀ, ਹਾਂਜੀ ਮੰਨਦੇ ਆ ਵੀ ਤੁਸੀਂ ਤੁਹਾਡਾ ਗੁੱਸਾ ਹੋਣਾ ਵੀ ਸਿੱਖਾਂ ਨੇ ਮਾਰਤੀ, ਪਰ ਗੁਰੂ ਗ੍ਰੰਥ ਸਾਹਿਬ ਦੀ ਕੀ ਗਲਤੀ ਸੀ? ਗੁਰੂ ਗ੍ਰੰਥ ਸਾਹਿਬ ਤੇ ਕਿਉਂ ਅਟੈਕ ਕੀਤਾ ਗਿਆ? ਬਿਲਕੁਲ ਵੀ ਉਹ ਤਾਂ ਸਾਰਿਆਂ ਦਾ ਸਾਂਝਾ ਹੈ, ਹਾਂਜੀ ਸਾਰਿਆਂ ਨੂੰ ਸਾਂਝਾ ਉਪਦੇਸ਼ ਦੇ ਰਿਹਾ ਗੁਰੂ ਗ੍ਰੰਥ ਸਾਹਿਬ, ਹਾਂਜੀ ਤੇ ਉਸ ਤੇ ਕਿਉਂ ਅਟੈਕ ਕੀਤਾ ਗਿਆ? ਵੀ ਗੁਰੂ ਗ੍ਰੰਥ ਸਾਹਿਬ ਹਜ਼ਾਰਾਂ ਦੀ ਤਾਦਾਦ ਵਿੱਚ ਗੁਰੂ ਘਰਾਂ ਤੇ ਅਟੈਕ, ਜੀ ਸਿੱਖਾਂ ਦੇ ਗੁਰੂ ਗ੍ਰੰਥ ਸਾਹਿਬ ਦੀ ਉਸ ਟਾਈਮ ਬੇਅਦਬੀ ਇਹਨਾਂ ਨੇ ਕੀਤੀ। ਹਾਂਜੀ ਵੀ ਜੇ ਪੁੱਛਣ ਵਾਲਾ ਨਾ ਤਾਂ ਹੋਵੇ ਵੀ ਉਸ ਮਹਾਨ ਗੁਰੂ ਤੇ ਕਿਉਂ ਅਟੈਕ ਕਰਤਾ ਤੁਸੀਂ? ਬਿਲਕੁਲ ਵੀਰ ਜੀ, ਤੁਸੀਂ ਗੱਲ ਕੀਤੀ ਕਿ ਤੁਹਾਡੇ ਫਾਦਰ ਸਾਹਿਬ ਦੇ ਦੋ ਚਾਚਾ ਜੀ ਨੇ ਕਿਸ ਤਰ੍ਹਾਂ ਮਾਰੇ, ਉਸ ਤੋਂ ਬਾਅਦ ਤੁਹਾਡੇ ਦਾਦਾ ਜੀ ਦੇ ਛੋਟੇ ਜਿਹੜੇ ਬ੍ਰਦਰ ਸੀਗੇ ਔਰ ਤੁਹਾਡੇ ਜਿਹੜੇ ਫੁੱਫੜ ਜੀ ਸੀਗੇ ਉਹਨਾਂ ਨੂੰ ਵੀ ਇਹਨਾਂ ਨੇ ਮਾਰਿਆ ਸੀਗਾ, ਉਹਨਾਂ ਬਾਰੇ ਵੀ ਤੁਹਾਨੂੰ ਦੱਸੋ। ਮੇਰੇ ਫੁੱਫੜ ਜੀ 32 ਬਲਾਕ ਗੁਰਦੁਆਰਾ ਸੀਗਾ, ਜੀ ਸਰਦਾਰ ਦਰਸ਼ਨ ਸਿੰਘ ਜੀ, ਉਹ 32 ਬਲਾਕ ਗੁਰੂ ਘਰ ਦੇ ਗ੍ਰੰਥੀ ਸੀਗੇ। ਜੀ ਉਹ ਗੁਰੂ ਘਰ ਦੀ ਸੇਵਾ ਕਰਦੇ ਸੀਗੇ ਉੱਥੇ। ਜਿਸ ਦਿਨ ਅੰਮ੍ਰਿਤ ਵੇਲੇ ਉਹ 1 ਤਰੀਕ ਨੂੰ ਆਪਣੇ ਗੁਰੂ ਸਾਹਿਬ ਦਾ ਪ੍ਰਕਾਸ਼ ਕਰ ਰਹੇ ਸੀ ਗੁਰੂ ਘਰ 'ਚ, ਹਾਂਜੀ ਤੇ ਉੱਥੇ ਨਿਤਨੇਮ ਵਗੈਰਾ ਕਰਕੇ ਜੀ ਜਿਹੜੇ ਉਸੇ ਟਾਈਮ ਹੀ ਰੋਲਾ ਤਾਂ ਪੈਣ ਲੱਗਿਆ ਸੀਗਾ ਵੀ ਲੋਕਾਂ ਨੇ ਅਟੈਕ ਕਰਨਾ ਸ਼ੁਰੂ ਕਰਤਾ ਸਿੱਖਾਂ ਤੇ, ਹਾਂਜੀ। ਤੇ ਵੀ ਤੁਸੀਂ ਆਪਣੇ ਧਿਆਨ ਨਾਲ ਰਹੋ। ਹਾਂਜੀ ਵੀ ਉੱਥੇ ਬੈਠੇ ਹੋਏ ਸੀਗੇ ਮੇਰੇ ਅੰਕਲ ਫੁੱਫੜ ਜੀ, ਹਾਂਜੀ ਉੱਥੇ ਭੀੜ ਦੇ ਇੱਕ ਹਜੂਮ ਆਇਆ, ਉਹਨਾਂ ਨੇ ਗੁਰਦੁਆਰੇ ਤੇ ਅਟੈਕ ਕਰਨਾ, ਪਥਰਾਓ ਕਰਨਾ ਸ਼ੁਰੂ ਕਰਤਾ, ਤੇ ਜਿੱਦਾਂ ਵੀ ਉਹਨਾਂ ਨੇ ਗੇਟ ਤੋੜ ਕੇ ਅੰਦਰ ਵੜ ਗਏ। ਹਾਂਜੀ ਉਹਨਾਂ ਨੇ ਸਭ ਤੋਂ ਪਹਿਲਾਂ ਮੇਰੇ ਫੁੱਫੜ ਜੀ ਨੂੰ ਕਿਹਾ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਖੋਣ ਦੀ ਕੋਸ਼ਿਸ਼ ਕੀਤੀ ਉਹਨਾਂ ਕੋਲੋਂ। ਜੀ ਜਦ ਉਹਨਾਂ ਨੇ ਖੋਇਆ ਤੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਜਦ ਉਹਨਾਂ ਨੇ ਬੇਅਦਬੀ ਕਰਨੀ ਚਾਹੀ ਤੇ ਮੇਰੇ ਫੁੱਫੜ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉੱਤੇ ਆ ਗਏ। ਹਾਂਜੀ ਉਹਨਾਂ ਨੇ ਲਾਠੀਆਂ ਵਗੈਰਾ ਮਾਰਨੀਆਂ ਸਟਾਰਟ ਕਰਤੀਆਂ, ਜੋ ਉਹਨਾਂ ਕੋਲ ਆਇਰਨ ਰੋਡ ਸੀਗੀਆਂ, ਜੀ ਆਇਰਨ ਰੋਡ ਵਗੈਰਾ ਮਾਰਨੀਆਂ ਸ਼ੁਰੂ ਕਰਤੀਆਂ, ਤੇ ਉਹ ਉੱਥੇ ਹੀ ਉਹਨਾਂ ਨੂੰ ਕੈਰੋਸਿਨ ਦਾ ਤੇਲ ਪਾ ਕੇ ਮਹਾਰਾਜ ਦੇ ਸਰੂਪ ਨਾਲ ਉਹਨਾਂ ਨੂੰ ਉੱਥੇ ਸਾੜ ਦਿੱਤਾ। ਇਹ ਜੀ ਉਹਦੇ ਮੇਰੇ ਜਿਹੜੇ ਦਾਦਾ ਜੀ ਦੇ ਛੋਟੇ ਭਰਾ ਸੀਗੇ, ਜੀ ਉਹ ਸਾਡੇ ਨਾਲ ਦੇ ਲੱਗਦੇ ਘਰ 'ਚ ਰਹਿੰਦੇ ਸੀਗੇ। ਜੀ ਉਸੇ ਘਰ 'ਚੋਂ ਉਸੇ ਹੀ ਭੀੜ ਨੇ ਜਿਹੜਾ ਕਿ ਸ਼ੂਰੀ ਲਾਲ ਸੀਗਾ ਤੇ ਡਾਕਟਰ ਲੰਬੂ ਸੀਗਾ, ਡਾਕਟਰ ਅਸ਼ੋਕ ਲੰਬੂ, ਹਾਂਜੀ ਉਹਨਾਂ ਨੇ ਉਹ ਭੀੜ ਲੈ ਜਾ ਕੇ ਮੇਰੇ ਦਾਦਾ ਜੀ ਨੂੰ ਵੀ ਹਾਂਜੀ। ਛੋਟੇ ਭਰਾ ਨੂੰ ਬਾਹਰ ਲੈ ਕੇ ਆਏ, ਜੀ ਤੇ ਉਹਨਾਂ ਨੇ ਜਿਹੜੇ ਉਸੇ ਤਰੀਕੇ ਨਾਲ ਜਿਸ ਤਰ੍ਹਾਂ ਮੇਰੇ ਪਿਤਾ ਜੀ ਨੂੰ ਕੋਹ ਕੇ ਮਾਰਿਆ, ਉਸੇ ਤਰ੍ਹਾਂ ਉਹਨਾਂ ਦੀਆਂ ਪਹਿਲਾਂ ਮੇਰੇ ਦਾਦਾ ਜੀ ਦੇ ਛੋਟੇ ਭਰਾ ਦੀ ਵੀ ਅੱਖਾਂ ਕੱਢੀਆਂ, ਜੀ ਤੇ ਛੋਟੇ ਟੋਟੇ ਕਰਕੇ ਉਹਨਾਂ ਨੂੰ ਮੈਂ ਦੱਸ ਨਹੀਂ ਸਕਦਾ, ਮੇਰੇ ਕੋਲ ਅੱਖਰ ਨਹੀਂ ਗਏ ਵੀ ਕੀ ਮੈਂ ਯੂਜ਼ ਕਰਾਂ। ਉਹਨਾਂ ਜੀ ਸ਼ਹੀਦਾਂ ਤੇ ਵੀ ਇਹਨਾਂ ਨੇ ਇੰਨਾ ਜ਼ੁਲਮ ਕੀਤਾ ਸਾਡੀ ਕੌਮ ਤੇ, ਹਾਂਜੀ ਪਤਾ ਨਹੀਂ ਕਿਹੜੀਆਂ ਗੱਲਾਂ ਦਾ ਇਹਨਾਂ ਨੇ ਬਦਲਾ ਲਿਆ ਕੌਮ ਕੋਲੋਂ। ਹਾਂਜੀ ਵੀ ਆਜ਼ਾਦੀ ਅਸੀਂ ਕੌਮ ਸਿੱਖਾਂ ਨੇ ਦਿਵਾ ਕੇ ਦਿੱਤੀ ਇਹਨਾਂ ਨੂੰ, ਜੀ ਇਹਨਾਂ ਦੀ ਬਹੂ ਬੇਟੀਆਂ ਦੀ ਇੱਜ਼ਤ ਗਜਨੀ ਤੋਂ ਬਚਾ ਕੇ ਦਿੱਤੀ, ਇਹਨਾਂ ਲਈ ਅੱਜ ਤੱਕ ਸਾਡੇ ਦੇਸ਼ ਪੰਜਾਬ ਤੋਂ, ਹਾਂਜੀ ਮੈਨੂੰ ਸਟੇਟ ਨਹੀਂ ਮੰਨਦਾ, ਉਹ ਸਾਡਾ ਦੇਸ਼ ਹੈਗਾ ਪੰਜਾਬ, ਹਾਂਜੀ ਸਾਡੇ ਦੇਸ਼ ਤੋਂ ਇਹਨਾਂ ਨੇ ਆਪਣੀਆਂ ਜੋ ਇਹਨਾਂ ਦਾ ਰੋਟੀ ਸਾਰੀ ਕਣਕ ਵਗੈਰਾ ਸਾਰਾ ਐਗਰੀਕਲਚਰ ਉੱਥੋਂ ਲੈਂਦੇ ਨੇ, ਖਾ ਪੀ ਰਹੇ ਨੇ, ਉਸ ਹਾਂਜੀ। ਚੀਜ਼ ਦਾ ਬਦਲਾ ਲਿੱਤਾ। ਪਤਾ ਨਹੀਂ ਕੀ ਇਹਨਾਂ ਦੀ ਸੋਚ ਸੀਗੀ ਹਾਂਜੀ ਵੀ ਸਿੱਖਾਂ ਦੀ ਨਸਲਕੁਸ਼ੀ ਕਿਉਂ ਕਰਨਾ ਚਾਹੁੰਦੇ ਸੀਗੇ ਇਹ ਲੋਕ। ਜੀ
ਜੀ ਤੇ ਵੀਰ ਜੀ ਜਿਸ ਤਰ੍ਹਾਂ ਲਾਈਕ ਨਾ ਕਾਫੀ ਸਾਡੇ ਸੂਝਵਾਨ ਜਿਹੜੇ ਵੀਰ ਨੇ ਜਾਂ ਫਿਰ ਪੜ੍ਹੇ ਲਿਖੇ ਸਾਡੇ ਵਕੀਲ ਵੀਰ ਨੇ ਹਮੇਸ਼ਾ ਹੀ ਸੋਚਦੇ ਨੇ ਕਿ ਨਹੀਂ ਅਸੀਂ ਨਾ ਇੰਡੀਆ ਦੇ ਵਿੱਚ ਰਹਿੰਦੇ ਆ ਜਾਂ ਪੰਜਾਬ ਦੇ ਵਿੱਚ ਰਹਿੰਦੇ ਆ, ਅਸੀਂ ਨਾ ਹੁਣ ਇਨਸਾਫ ਲੈਣਾ ਵਾ, ਪਰ ਸਾਨੂੰ ਤਾਂ ਪਤਾ ਕਿ ਸਾਨੂੰ ਇਨਸਾਫ ਨਹੀਂ ਮਿਲਣਾ ਹੈ ਬਿਕੋਜ਼ ਐਸਾ ਗੱਲ ਕੀਤੀ ਭਾਜੀ ਕੋਮਾ 30 ਸਾਲ ਹੋ ਗਏ ਨੇ। ਪਰ ਜਿਹੜੇ ਇਹ ਵੀਰ ਜਿਹੜੇ ਸੁਣਦੇ ਪਏ ਨੇ, ਤੁਹਾਨੂੰ ਵੇਖਦੇ ਪਏ ਨੇ, ਜਿਹੜੇ ਵਕੀਲ ਸਾਨੂੰ ਇਸ ਵੇਲੇ ਵੇਖਦੇ ਪਏ ਨੇ, ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਤੁਹਾਨੂੰ ਕੀ ਲੱਗਦਾ ਹੈ ਭਾਜੀ ਇਹ ਬਹੁਤ 30 ਸਾਲ ਕਲੀਅਰ ਨਹੀਂ ਜੀ ਮਿਲਿਆ? ਥੋੜੀ ਥਿਉਰੀ ਜੀ ਹੈ ਵੀ 30 ਸਾਲ ਹੋ ਗਏ ਨੇ। ਹਾਂਜੀ ਲਾਈਕ ਮੇਰੇ ਦਾਦਾ ਜੀ ਉਦੋਂ ਸੀਗੇ 50 ਸਾਲ ਦੇ, ਨਾਓ ਹੀ 80। ਜੀ ਸੋ ਗੁਰੂ ਕਿਰਪਾ ਨਾਲ ਆਪਣੇ ਅੰਤਲੇ ਸਵਾਸਾਂ ਤੇ ਨੇ ਉਹ। ਹਾਂਜੀ ਜਸਟਿਸ ਕੀ ਹੋਵੇਗਾ 30 ਸਾਲਾਂ ਦਾ? ਜੇ ਅਸੀਂ ਦੇਖੀਏ ਵੀ ਕੀ ਜਸਟਿਸ ਹੋਵੇਗਾ ਵੀ 30 ਸਾਲ ਪਹਿਲਾਂ ਸੱਜਣ ਕੁਮਾਰ ਅੱਜ 70 ਕੇ ਸਾਲ ਦਾ ਹੋ ਗਿਆ, 60 ਸਾਲ ਦਾ ਹੋ ਗਿਆ ਹੋਣਾ। ਹਾਂਜੀ ਇਫ ਕੋਰਟ ਗਿਵਸ ਹਿਮ ਲਾਈਕ ਕਹਿ ਦਿੰਦੀ ਵੀ ਇਹਨੂੰ 2 ਸਾਲ ਦੀ ਸਜ਼ਾ ਦੇ ਦਿਓ, ਇਜ਼ ਦੈਟ ਅ ਜਸਟਿਸ ਫॉर ਦਾ ਪੀਪਲ? ਵੀ ਜਿਹੜੇ ਵਿਕਟਿਮ ਜਿਹੜੇ 40,000 ਸਿੱਖ ਹਾਂਜੀ। ਮਾਰੇ ਗਏ ਉਸ ਟਾਈਮ, ਹਾਂਜੀ। ਕਿ ਇਹ ਜਸਟਿਸ ਹੋਵੇਗਾ ਵੀ 2 ਸਾਲ ਦੀ ਜਾਂ ਸਾਲ ਦੀ ਸਜ਼ਾ ਦੇ ਦਿਓ? ਹਾਂਜੀ ਇਹ ਕਿਹਦੀਆਂ ਜਸਟੀਆਂ ਜਦ ਕਿ ਉਹਨਾਂ ਨੇ ਜਿਹੜਾ ਕ੍ਰਾਈਮ ਕੀਤਾ ਜੀ। ਉਹਦੀਆਂ ਉਹਨਾਂ ਨੂੰ ਸਾਰੀਆਂ ਕੀ ਕਹਿੰਦੇ ਉਹਨਾਂ ਨੂੰ ਐਮਪੀਸ ਬਣਾਇਆ ਗਿਆ, ਉਹਨਾਂ ਨੂੰ ਸਾਰੀ ਫੈਸਿਲਿਟੀਆਂ ਦਿੱਤੀਆਂ ਗਈਆਂ, ਬਿਲਕੁਲ ਬਿਲਕੁਲ। ਆਪਣੇ ਜੀਵਨ ਦਾ ਉਹ ਪੂਰਾ ਆਨੰਦ ਮਾਣ ਚੁੱਕੇ ਨੇ। ਹਾਂਜੀ ਹੁਣ ਕੀ ਜਸਟਿਸ ਦੀ ਅਸੀਂ ਆਸ ਰੱਖਦੇ ਹਾਂ ਉਹਨਾਂ ਕੋਲੋਂ ਵੀ ਸਾਨੂੰ ਕੀ ਜਸਟਿਸ ਹੋਵੇਗਾ 30 ਸਾਲਾਂ ਦੇ ਬਾਅਦ? ਸਾਲ ਡੇਢ 2 ਸਾਲ ਦੀ 5 ਸਾਲ ਦੀ ਜੇ ਸਜ਼ਾ ਕਿਸੇ ਨੂੰ ਦੇ ਵੀ ਦਿੰਦੇ ਨੇ, ਹਾਂਜੀ ਅਵਲ ਤਾਂ ਦੇਣੀ ਹੈ ਨਹੀਂ ਇਹਨਾਂ ਨੇ, ਕਿਉਂਕਿ ਉਹੀ ਸਰਕਾਰ ਆ, ਉਹੀ ਬੰਦੇ ਨੇ, ਚਿਹਰੇ ਹੀ ਬਦਲੇ ਨੇ, ਬਿਲਕੁਲ ਬਿਲਕੁਲ ਹੈ ਤਾਂ ਉਹੀ ਸੋਚਦੇ ਬੰਦੇ ਸਾਰੇ। ਜੀ ਵੀਰ ਜੀ ਜਿਹੜੇ 2 ਕਮਿਸ਼ਨ ਬਿਠਾਏ ਸੀ ਅਸੀਂ ਉਹਨਾਂ ਬਾਰੇ ਵੀ ਗੱਲਬਾਤ ਕਰਾਂਗੇ, ਪਰ ਸਾਡਾ ਵਕਤ ਹੋ ਗਿਆ ਇੱਕ ਛੋਟੇ ਜਿਹਾ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਵੀ ਤੁਹਾਨੂੰ ਅਸੀਂ ਆਪਣੇ ਸਵਾਲ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਾਂਗੇ। ਵਿਊਅਰਸ ਵਕਤ ਹੋ ਗਿਆ ਇੱਕ ਛੋਟੇ ਜਿਹਾ ਬ੍ਰੇਕ ਦਾ। ਕੀਪ ਵਾਚਿੰਗ ਨਿਊਜ਼ TV 84। We'll be right back after a short break.